ਦੇ ਵਿੱਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 26 ਤਰੀਕ ਆ ਅਤੇ ਦਿਨ ਸ਼ੁੱਕਰਵਾਰ ਆ ਅਤੇ ਤੁਹਾਡੇ ਲਈ ਅਸੀਂ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਕ੍ਰਿਸ਼ਨ ਨੋਤਾ ਯੂਨੀਵਰਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ ਉੱਪਰ ਡਿਜੀਟਲ ਸਟੂਡੀਓ ਯੂਨੀਵਰਸਿਟੀ ਵਾਲੇ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਕਾਲ ਜਸਵਿੰਦਰ ਉੱਪਲ 5302182360। ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸਹੋਤਾ ਯੂਨੀਵਰਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜੇ ਕਰੋਨਾ ਵਾਇਰਸ ਦੀ ਜਿਹੜੇ ਡਾਟਾ ਹੈ ਉਹ ਦੱਸਦੇ ਜਾਈਏ। ਹੁਣ ਤੱਕ ਪੂਰੀ ਦੁਨੀਆ ਦੇ ਵਿੱਚ 98,98,214 ਲੋਕ ਜਿਹੜੇ ਆ ਕਰੋਨਾ ਵਾਇਰਸ ਤੋਂ ਪੀੜਤ ਆ। 4,96,077 ਮੌਤਾਂ ਹੋ ਚੁੱਕੀਆਂ ਅਤੇ 53,50,904 ਲੋਕ ਜਿਹੜੇ ਆ ਉਹ ਰਿਕਵਰ ਵੀ ਹੋਏ ਹੈਗੇ ਆ। USA ਦੇ ਵਿੱਚ ਹੁਣ ਤੱਕ 1,27,000 ਜਿਹੜੀਆਂ ਆ 640 ਮੌਤਾਂ ਹੋ ਚੁੱਕੀਆਂ। ਪਿਛਲੇ 24 ਘੰਟਿਆਂ 'ਚ USA ਦੇ ਵਿੱਚ 663 ਮੌਤਾਂ ਹੋਈਆਂ। ਬ੍ਰਾਜ਼ੀਲ ਦੇ ਵਿੱਚ 56,109 ਮੌਤਾਂ ਹੋ ਚੁੱਕੀਆਂ ਅਤੇ ਪਿਛਲੇ 24 ਘੰਟਿਆਂ 'ਚ ਉੱਥੇ 1,055 ਮੌਤਾਂ ਜਿਹੜੀਆਂ ਹੋਈਆਂ ਹੈਗੀਆਂ। USA ਦੇ ਵਿੱਚ ਵੀ ਜਿਹੜੀ ਕਰੋਨਾ ਵਾਇਰਸ ਦੀ ਜਿਹੜੀ ਕੇਸਾਂ ਦੀ ਗਿਣਤੀ ਆ ਬਹੁਤ ਜ਼ਿਆਦਾ ਵੱਧ ਰਹੀ ਆ। ਹੁਣ ਤੱਕ 25,52,845 ਲੋਕ ਕਰੋਨਾ ਵਾਇਰਸ ਤੋਂ ਪੀੜਤ ਆ। 1,27,640 ਜਿਹੜੇ ਲੋਕ ਆ ਉਹਨਾਂ ਦੀ ਡੈਥ ਹੋਈ ਆ। 10,66,167 ਜਿਹੜੇ ਆ ਉਹ ਰਿਕਵਰ ਹੋਏ ਹੈਗੇ ਆ। ਸੋ ਨਿਊਯਾਰਕ ਦੇ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਅਤੇ ਜਿਹੜਾ ਹੁਣ ਜੇ ਦੇਖਦੇ ਜਾਈਏ ਫਲੋਰੀਡਾ ਅਤੇ ਕੈਲੀਫੋਰਨੀਆ ਅਤੇ ਟੈਕਸਸ, ਇਹਨਾਂ ਦੇ ਵਿੱਚ ਜਿਹੜੇ ਆ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਕਾਫੀ ਵੱਧ ਰਹੀ ਆ। ਜੀ, ਪਿਛਲੇ 7 ਦਿਨਾਂ ਦੇ ਵਿੱਚ ਜਿਹੜੇ ਇਹ ਕੁਝ ਸੂਬੇ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਰਿਕਾਰਡ ਤੋੜ ਆંકੜੇ ਜਿਹੜੇ ਵਧੇ ਆ, ਜਿਨ੍ਹਾਂ 'ਚ ਐਰੀਜ਼ੋਨਾ, ਕੈਲੀਫੋਰਨੀਆ, ਫਲੋਰੀਡਾ, ਜਾਰਜੀਆ, ਮਿਸਿਸਿਪੀ, ਮਜ਼ੂਰੀ, ਓਕਲਾਹੋਮਾ, ਸਾਊਥ ਕੈਰੋਲੀਨਾ, ਟੈਨਸੀ, ਟੈਕਸਸ, ਆਈਡਾਹੋ, ਯੂਟਾ। ਇਹਨਾਂ ਦੇ ਵਿੱਚ ਪਿਛਲੇ 7 ਦਿਨਾਂ ਦੇ ਵਿੱਚ ਉਹਨਾਂ ਦੀ ਐਵਰੇਜ ਨੰਬਰਸ ਜਿਹੜੇ ਆ ਉਹ ਬਹੁਤ ਜ਼ਿਆਦਾ ਵਧੇ ਨੇ ਅਤੇ ਅੱਜ ਕਹਿੰਦੇ ਵੀ 40,000 ਦਾ ਆંકੜਾ ਵੀ ਜਿਹੜਾ ਉਹ ਪਾਰ ਕੀਤਾ ਆ ਇੱਕ ਦਿਨ ਦੇ ਵਿੱਚ ਵਧੇ ਕੇਸਾਂ ਦੇ ਵਿੱਚ। ਫਲੋਰੀਡਾ ਨੇ ਇਸੇ ਚੱਲਦਿਆਂ ਜਿਹੜੇ ਆਪਣੇ ਬਾਰਜ਼ ਵਗੈਰਾ ਖੋਲ੍ਹਣ ਦਾ ਫੈਸਲਾ ਸੀ ਉਸ ਨੂੰ ਜਿਹੜਾ ਉਹ ਰੱਦ ਕਰ ਦਿੱਤਾ ਆ। ਟੈਕਸਸ ਦੇ ਵਿੱਚ ਵੀ ਅਜਿਹਾ ਹੀ ਫੈਸਲਾ ਲਿਆ ਗਿਆ ਆ। ਸੈਨ ਫਰਾਂਸਿਸਕੋ ਦੇ ਵਿੱਚ ਵੀ ਜਿਹੜੇ ਬਾਰਜ਼ ਅਤੇ ਸਲੂਨਸ ਓਪਨ ਜਿਹੜਾ ਆ ਡਾਈਨਿੰਗ ਦਾ ਕੰਮ ਜਿਹੜਾ ਸੀਗਾ ਸ਼ਾਇਦ ਉਸ ਦੇ ਉੱਤੇ ਵੀ ਜਿਹੜੀ ਨਾਲ ਦੇ ਨਾਲ ਉਹ ਰੋਕ ਲਾ ਦਿੱਤੀ ਗਈ ਆ। ਸੋ ਕਰੋਨਾ ਵਾਇਰਸ ਘਾਤਕ ਰੂਪ ਜਿਹੜਾ ਆ ਉਹ ਅਖਤਿਆਰ ਕਰਦਾ ਜਾ ਰਿਹਾ ਆ। ਇਸ ਦਾ ਜਿਹੜਾ ਅਸਰ ਅੱਜ ਸਟਾਕ ਮਾਰਕੀਟ ਦੇ ਉੱਤੇ ਰਿਹਾ। 730 ਪੁਆਇੰਟ ਜਿਹੜੀ ਇੰਡਸਟਰੀਅਲ ਡਾਓ ਜੋਨਸ ਆ ਉਹ ਡਿੱਗਾ ਹੈਗਾ ਆ। ਅੱਜ ਜਿਹੜੀ ਕਰੋਨਾ ਵਾਇਰਸ ਟਾਸਕ ਫੋਰਸ ਦੀ ਨਿਊਜ਼ ਬਰੀਫਿੰਗ ਆ ਉਸ ਦੇ ਵਿੱਚ ਜਿਹੜੇ ਉਪ ਰਾਸ਼ਟਰਪਤੀ ਨੇ ਜਿਹੜਾ ਉਤਸ਼ਾਹ ਵਧਾਉਣ ਦੀ ਗੱਲ ਜਿਹੜੀ ਉਹ ਕੀਤੀ, ਕਹਿੰਦੇ ਵੀ ਵੈਰੀ ਐਨਕਰੇਜਿੰਗ ਨਿਊਜ਼ ਜਿਹੜੀ ਉਹ ਆਈ ਆ ਅਤੇ ਪਰ ਦੂਜੇ ਪਾਸੇ ਆંકੜੇ ਜਿਹੜੇ ਉਹ ਕੁਛ ਹੋਰ ਹੀ ਜਿਹੜੇ ਉਹ ਆਖ ਰਹੇ ਨੇ। ਉਹਨਾਂ ਨੂੰ ਜਿਹੜੇ ਕਈ ਪੱਤਰਕਾਰਾਂ ਨੇ ਕਾਫੀ ਇਹ ਕੀਤਾ ਵੀ ਇਹ ਵੀ ਪੁੱਛਿਆ ਵੀ ਉੱਧਰ ਜਿਹੜੇ ਹੈਲਥ ਅਫੀਸ਼ੀਅਲਸ ਤਾਂ ਹੋਰ ਸਾਰੇ ਜਾਣੇ ਜਿਹੜੇ ਰਾਸ਼ਟਰਪਤੀ ਟਰੰਪ ਦੀਆਂ ਹੋ ਰਹੀਆਂ ਹੈਗੀਆਂ ਰੈਲੀਜ਼ ਉਸ ਦੇ ਖਿਲਾਫ ਕਹਿ ਰਹੇ ਸੀ, ਪਰ ਫਿਰ ਵੀ ਤੁਸੀਂ ਉਹ ਕੀਤਾ ਅਤੇ ਕੀ ਇਸ ਦੇ ਨਾਲ ਪਬਲਿਕ ਸੇਫਟੀ ਨੂੰ ਜਿਹੜਾ ਆ ਉਹ ਖਤਰਾ ਤਾਂ ਨਹੀਂ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਦੇ ਨਾਲ ਮਿਲ ਕੇ ਹੀ ਜਿਹੜਾ ਉਹ ਕੰਮ ਜਿਹੜਾ ਉਹ ਕੀਤਾ ਸੀਗਾ ਅਤੇ ਨਾਲੇ ਅਧਿਕਾਰ ਸਾਰਿਆਂ ਨੂੰ ਜਿਹੜਾ ਆਪਣਾ ਪੋਲੀਟੀਕਲ ਇਸ ਚੀਜ਼ ਦੇ ਵਿੱਚ ਅਧਿਕਾਰ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਉਹ ਕਹਿੰਦੇ ਵੀ ਅਸੀਂ ਇਹ ਜਿਹੜੇ ਰੈਲੀਜ਼ ਆ ਉਹ ਕੀਤੀਆਂ ਸੀਗੀਆਂ। ਪਰ ਆਉਣ ਵਾਲੇ ਦਿਨਾਂ 'ਚ ਜਿਸ ਤਰੀਕੇ ਨਾਲ ਹਰਜੋਤ ਸਿੰਘ ਜੀ ਹਾਲਾਤ ਜਿਹੜੇ ਉਹ ਬੱਤਰ ਹੋ ਰਹੇ ਆ, ਸੋ ਪਤਾ ਨਹੀਂ ਇਹਨਾਂ ਰੈਲੀਜ਼ ਦਾ ਕਿੰਨਾ ਕੁ ਜਾਂ ਕਿੱਦਾਂ ਦਾ ਜਿਹੜਾ ਉਹ ਅਸਰ ਆ ਉਹ ਰਹੇਗਾ। ਜੀ, ਸੋ ਬਿਲਕੁਲ ਜਿਹੜੀ ਫਲੋਰੀਡਾ ਇਹ ਸਟੇਟ ਆ ਜਿਹੜੀ ਕਹਿੰਦੇ ਪ੍ਰੈਜ਼ੀਡੈਂਟ ਟਰੰਪ ਲਈ ਮਸਟ ਵਿਨ ਸਟੇਟ ਹੈਗੀ ਆ। ਸੋ ਉਹਦੇ ਵਿੱਚ 9,000 ਦੇ ਕਰੀਬ ਜਿਹੜੇ ਕਰੋਨਾ ਵਾਇਰਸ ਦੇ ਕੇਸਿਸ ਆ ਪਿਛਲੇ 24 ਘੰਟਿਆਂ ਦੇ ਵਿੱਚ ਆਏ ਆ। ਹੁਣ ਜਿਹੜਾ ਫਲੋਰੀਡਾ ਦਾ ਗਵਰਨਰ ਆ ਉਹ ਵੀ ਸੋਚ ਰਿਹਾ ਵੀ ਕਿਸ ਤਰ੍ਹਾਂ ਜਿਹੜਾ ਆ
ਇਹਨੂੰ ਦੁਬਾਰਾ ਸ਼ਟਡਾਊਨ ਕੀਤਾ ਜਾਵੇ। ਬਹੁਤ ਸਾਰੇ ਲੋਕ ਆ ਡੀਸੈਂਟਿਸ ਜਿਹੜੇ ਗਵਰਨਰ ਆ ਉਹਨਾਂ ਦਾ ਜਿਹੜਾ ਆ ਵਿਰੋਧ ਕਰ ਰਹੇ ਆ ਵੀ ਇਹਨਾਂ ਨੇ ਪਹਿਲਾਂ ਕਿਉਂ ਜਿਹੜਾ ਆ ਸਾਰੀਆਂ ਚੀਜ਼ਾਂ ਨੂੰ ਖੋਲ੍ਹ ਦਿੱਤਾ ਤਾਂ ਕਿ ਲੋਕ ਉੱਥੇ ਘੁੰਮ ਫਿਰ ਸਕਣ। ਜੀ, ਬੀਤੇ ਦਿਨਾਂ ਦੇ ਵਿੱਚ ਹੀ ਬਹੁਤ ਸਾਰੀਆਂ ਤਸਵੀਰਾਂ ਵੀਡੀਓਜ਼ ਵਾਇਰਲ ਹੋ ਰਹੀਆਂ ਸੀ ਵੀ ਲੋਕਾਂ ਦੇ ਕੰਨ ਦੇ ਉੱਤੇ ਜੂੰ ਨਹੀਂ ਸਰਕ ਰਹੀ। ਲੋਕ ਜਿਹੜੇ ਇਸ ਨੂੰ ਅਜੇ ਵੀ ਹੋਕਸ ਜਿਹੜੇ ਉਹ ਮੰਨ ਰਹੇ ਆ। 1.25 ਲੱਖ ਅਮਰੀਕੀ ਜਿਹੜਾ ਤਕਰੀਬਨ ਇਸ ਦੇ ਕਰਕੇ ਜਿਹੜਾ ਉਹ ਮਰ ਚੁੱਕਾ ਹੋਇਆ, ਪਰ ਲੋਕਾਂ ਨੂੰ ਇਹ ਗਵਰਨਮੈਂਟ ਹੋਕਸ ਜਿਹੜਾ ਆ ਉਹ ਨਜ਼ਰ ਆ ਰਿਹਾ ਆ। ਉੱਧਰ ਪੁਰਤਗਾਲ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਦੁਬਾਰਾ ਆંકੜੇ ਜਿਹੜੇ ਉਹ ਤਾਂ ਵੱਲ ਜਾਣ ਦੇ ਕਰਕੇ ਕਹਿੰਦੇ ਵੀ ਉੱਥੇ 7 ਲੱਖ ਲੋਕਾਂ ਦੇ ਉੱਤੇ ਜਿਹੜੇ 19 ਸਿਵਲ ਪੈਰਿਸ਼ਿਸ ਉੱਥੇ ਹੈਗੀਆਂ ਆ ਲਿਸਬਨ ਦੇ ਲਾਗੇ ਛਾਗੇ, ਉਹਨਾਂ ਦੇ ਵਿੱਚ ਲੋਕਡਾਊਨ ਉਹ ਦੁਬਾਰਾ ਕਰਨ ਜਾ ਰਹੇ ਆ। ਇਹ ਪੁਰਤਗਾਲ ਦੀ ਜਿਹੜੀ ਕੈਪੀਟਲ ਲਿਸਬਨ ਆ ਉਸ ਦੇ ਇਰਦ ਗਿਰਦ ਜਿਹੜਾ ਇਹ ਫੈਸਲਾ ਉੱਥੇ ਦਾ ਲਿਆ ਗਿਆ ਹੈਗਾ ਆ। ਸੋ ਸੈਨ ਫਰਾਂਸਿਸਕੋ ਦੇ ਵਿੱਚ ਵੀ ਜਿਹੜਾ ਹਰਜੋਤ ਸਿੰਘ ਜੀ ਜਿੱਦਾਂ ਆਪਾਂ ਦੱਸਿਆ ਨੰਬਰ ਆਫ ਕੇਸਿਸ ਜਿਹੜੇ ਵਧਣ ਦੇ ਕਰਕੇ ਇੱਥੇ ਰੀਓਪਨਿੰਗ ਦੇ ਪਲਾਨਸ ਆ ਉਹ ਮੁੜ ਠੰਡੇ ਬਸਤੇ ਦੇ ਵਿੱਚ ਜਿਹੜੇ ਉਹ ਪਏ ਨੇ। ਵੀਰਵਾਰ ਨੂੰ 103 ਨਵੇਂ ਪੋਜ਼ੀਟਿਵ ਕੇਸ ਜਿਹੜੇ ਆਏ ਆ, ਜਿਸ ਕਰਕੇ ਜਿਹੜੀ ਉੱਥੋਂ ਦੀ ਮੇਅਰ ਲੰਡਨ ਬਰੀਡ ਆ ਉਹਨਾਂ ਨੇ ਜਿਹੜੇ ਰੀਓਪਨਿੰਗ ਦੇ ਇਸ ਫੈਸਲੇ ਨੂੰ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਪਿੱਛੇ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਇਹ ਕਾਫੀ ਜਿਹੜਾ ਹਰਜੋਤ ਸਿੰਘ ਜੀ ਇਸ ਦਾ ਅਸਰ ਆ। ਇੱਕ ਪਾਸੇ ਐਂਟਰਟੇਨਮੈਂਟ ਸਟੱਡੀਜ਼ ਜਿਹੜੀ ਐਂਟਰਟੇਨਮੈਂਟ ਇੰਡਸਟਰੀ ਉਹ ਸੋਚ ਰਹੀ ਸੀ ਵੀ ਹੁਣ ਸ਼ਾਇਦ ਸਮਰਸ ਦੇ ਦੌਰਾਨ ਜਦੋਂ ਛੁੱਟੀਆਂ ਵੀ ਹੁੰਦੀਆਂ ਸਾਰਾ ਕੁਝ ਹੁੰਦਾ ਸੀ, ਹੁਣ ਤਾਂ ਚਲੋ ਕਰੋਨਾ ਵਾਇਰਸ ਕਰਕੇ ਸਾਰਾ ਟਾਈਮ ਹੀ ਇੱਕੋ ਜਿਹਾ ਹੀ ਮਾਹੌਲ ਜਿਹਾ ਜਿਹੜਾ ਉੱਦਾਂ ਦਾ ਰਿਹਾ ਆ ਵੀ ਉਹਨਾਂ ਨੂੰ ਲੱਗਦਾ ਸੀਗਾ ਵੀ ਸ਼ਾਇਦ ਅਸੀਂ ਮੁੜ ਕੇ ਵਾਪਸ ਆ ਸਕਾਂਗੇ, ਜਿੱਦਾਂ AMC ਵਾਲੇ ਵੀ ਸੋਚ ਰਹੇ ਹੋਣਗੇ, ਪਰ ਲੱਗਦਾ ਵੀ ਉਹ ਸਾਰਾ ਕੁਝ ਹੀ ਇੱਕ ਵਾਰੀ ਫੇਰ ਪਿੱਛੇ ਜਿਹੜਾ ਆ ਉਹ ਜਾ ਪਿਆ ਆ। ਅਤੇ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਕਾਫੀ ਵੱਡਾ ਜਿਹੜਾ ਆਪਾਂ ਚੇਂਜਸ ਜਿਹੜੇ ਹਰਜੋਤ ਸਿੰਘ ਜੀ ਉਹ ਦੇਖ ਸਕਦੇ ਹਾਂ। ਅਤੇ ਵੱਡੇ ਜਿਹੜੇ ਕਹਿ ਸਕਦੇ ਹਾਂ ਆਪਾਂ ਹਰਜੋਤ ਸਿੰਘ ਜੀ ਸਿਨੇਮਾਜ਼ ਹਾਊਸਿਸ ਹੈਗੇ ਆ ਉਹ ਬੰਦ ਵੀ ਜਿਹੜੇ ਉਹ ਹੋ ਸਕਦੇ ਨੇ। ਕੈਲੀਫੋਰਨੀਆ ਦੇ ਵਿੱਚ ਕਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ 2,04,476 ਹੋ ਗਈ ਹੈਗੀ ਆ। ਇਹ ਜਿਹੜਾ ਡਾਟਾ ਆ ਜੌਨ ਹੌਪਕਿੰਸ ਯੂਨੀਵਰਸਿਟੀ ਵੱਲੋਂ ਕ੍ਰੀਏਟ ਕੀਤਾ ਗਿਆ। ਕਹਿੰਦੇ ਵੀ ਮੋਰ ਦੈਨ ਹਾਫ ਅੱਧੇ ਤੋਂ ਵੱਧ ਜਿਹੜੇ ਆ ਉਹ ਲਾਸ ਐਂਜਲਸ ਕਾਉਂਟੀ ਦੇ ਵਿੱਚ ਜਿਹੜੇ ਪੀੜਤ ਲੋਕਾਂ ਦੀ ਗਿਣਤੀ ਹੈਗੀ ਆ। ਹੁਣ ਤੱਕ ਕੈਲੀਫੋਰਨੀਆ ਦੇ ਵਿੱਚ 5804 ਲੋਕਾਂ ਦੀ ਜਿਹੜੀ ਆ ਮੌਤ ਹੋ ਚੁੱਕੀ ਹੈਗੀ ਆ। ਜਿਹੜੇ ਡਾਇਰੈਕਟਰ ਹੈਗੇ ਆ ਸੈਂਟਰ ਫॉर ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਰੋਬਰਟ ਰੈਡਫੀਲਡ, ਉਹਨਾਂ ਨੇ ਕੱਲ੍ਹ ਦੱਸਿਆ ਵੀ 10 ਗੁਣਾ ਜਿਹੜੇ ਜ਼ਿਆਦਾ ਕੇਸਾਂ ਦੀ ਗਿਣਤੀ ਜਿਹੜੀ ਆ ਵੱਧ ਰਹੀ ਹੈਗੀ ਆ। ਜਿੰਨੇ ਵੀ ਟੈਸਟ ਹੋ ਰਹੇ ਉਹਨਾਂ 'ਚੋਂ 10% ਦੇ ਕਰੀਬ ਜਿਹੜੇ ਆ ਪੋਜ਼ੀਟਿਵ ਆ ਰਹੇ ਹੈਗੇ ਆ। ਸੋ ਕਹਿੰਦੇ ਜੇ ਇਸ ਹਿਸਾਬ ਨਾਲ ਦੇਖਦੇ ਜਾਈਏ ਤਾਂ ਕੈਲੀਫੋਰਨੀਆ ਦੇ ਵਿੱਚ 2 ਮਿਲੀਅਨ ਲੋਕ ਜਿਹੜੇ ਆ ਉਹ ਇਨਫੈਕਟਡ ਹੋ ਸਕਦੇ ਆ ਕਰੋਨਾ ਵਾਇਰਸ ਨਾਲ, ਜਿਹੜੀ ਕਿ 5% ਪਾਪੂਲੇਸ਼ਨ ਬਣਦੀ ਆ ਸਟੇਟ ਦੀ। ਜੀ, ਉੱਧਰ ਅੱਜ ਰਾਸ਼ਟਰਪਤੀ ਟਰੰਪ ਨੇ ਕਹਿੰਦੇ ਵੀ ਐਗਜ਼ੀਕਿਊਟਿਵ ਆਰਡਰ ਉਹਨਾਂ ਨੇ ਕਹਿੰਦੇ ਅੱਜ ਸਾਈਨ ਕੀਤਾ। ਟਵਿੱਟਰ ਦੇ ਉੱਤੇ ਜਿਹੜੀ ਉਹਨਾਂ ਨੇ ਇਹ ਜਾਣਕਾਰੀ ਦਿੱਤੀ, ਕਹਿੰਦੇ ਵੀ ਇਹ ਮੈਂ ਅੱਜ ਬੜਾ ਹੀ ਸਟਰੋਂਗ ਸਖਤ ਐਗਜ਼ੀਕਿਊਟਿਵ ਆਰਡਰ ਸਾਈਨ ਕੀਤਾ, ਜਿਸ ਦੇ ਵਿੱਚ ਅਮਰੀਕਨ ਮੋਨੂਮੈਂਟਸ, ਮੈਮੋਰੀਅਲ ਅਤੇ ਸਟੈਚੂਜ਼ ਆ ਉਹਨਾਂ ਨੂੰ ਇਸ ਦੇ ਵਿੱਚ ਬਚਾਇਆ ਜਾਊਗਾ। ਕਹਿੰਦੇ ਵੀ ਜਿਹੜੀ ਰੀਸੈਂਟ ਕ੍ਰਿਮੀਨਲ ਵਾਇਲੈਂਸ ਹੋਈ ਆ ਉਸ ਦੇ ਖਿਲਾਫ ਉਹਨਾਂ ਨੇ ਕੀਤਾ ਆ। ਅਤੇ ਕਹਿੰਦੇ ਵੀ ਲੌਂਗ ਪ੍ਰਿਜ਼ਨ ਟਰਮਸ ਜਿਹੜੇ ਲਾਅਲੈਸ ਐਕਟ ਇਹ ਕਰ ਰਹੇ ਨੇ ਇਸ ਗ੍ਰੇਟ ਨੇਸ਼ਨ ਦੇ ਖਿਲਾਫ, ਕੰਟਰੀ ਦੇ ਖਿਲਾਫ, ਉਹ ਇਸ ਐਗਜ਼ੀਕਿਊਟਿਵ ਆਰਡਰ ਦੇ ਵਿੱਚ ਹੋਵੇਗਾ। ਅਜੇ ਤੱਕ ਉਹਦਾ ਇਸ ਐਗਜ਼ੀਕਿਊਟਿਵ ਆਰਡਰ ਦਾ ਜਿਹੜਾ ਟੈਕਸਟ ਆ ਉਹ ਰਿਲੀਜ਼ ਨਹੀਂ ਸੀ ਕੀਤਾ ਗਿਆ। ਉਹਨਾਂ ਨੇ ਟਵਿੱਟਰ ਦੇ ਉੱਤੇ ਇਸ ਐਗਜ਼ੀਕਿਊਟਿਵ ਆਰਡਰ ਨੂੰ ਸਾਈਨ ਕਰਨ ਦੀ ਜਿਹੜੀ ਇਤਲਾਹ ਆ ਉਹ ਦਿੱਤੀ ਸੀਗੀ। ਜੀ, ਅਗਲੀ ਖਬਰ ਵੱਲ ਚੱਲੀਏ। ਅੱਜ CDC ਦੇ ਜਿਹੜੇ ਹੈਗੇ ਆ ਐਂਥਨੀ ਫੌਸੀ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਕਹਿੰਦੇ ਵੀ 2 ਮਹੀਨਿਆਂ ਦੇ ਡਿਫਰੈਂਸ ਤੋਂ ਬਾਅਦ ਇਹ ਜਿਹੜੀ ਵਾਈਟ ਹਾਊਸ ਦੀ ਕਰੋਨਾ ਵਾਇਰਸ ਟਾਸਕ ਫੋਰਸ ਆ ਉਹਨਾਂ ਨੇ ਜਿਹੜੀ ਆ ਮੀਟਿੰਗ ਕੀਤੀ ਸੀ। ਸੋ ਉਹਦੇ ਵਿੱਚ ਉਹਨਾਂ ਨੇ ਜਿਹੜੇ ਹੋਰ ਸਿੰਪਟਮਸ ਆ ਕਰੋਨਾ ਵਾਇਰਸ ਦੇ ਉਹ ਲੱਭੇ ਹੈਗੇ ਆ, ਉਹ ਦੱਸੇ ਆ ਵੀ ਕਿਸ ਤਰ੍ਹਾਂ ਜਿਹੜੇ ਆ ਕਰੋਨਾ ਵਾਇਰਸ ਦੇ ਪੀੜਤ ਲੋਕਾਂ ਨੂੰ ਪਤਾ ਲਗਾਇਆ ਜਾ ਸਕਦਾ ਉਹਨਾਂ ਦਾ। ਕਹਿੰਦੇ ਵੀ ਉਹਦੇ ਵਿੱਚ ਉਹਨਾਂ ਨੇ ਕਫ, ਖੰਘ ਹੋਣਾ, ਜਿੱਦਾਂ ਫਟੀਗ, ਕੰਜੈਸ਼ਨ ਅਤੇ ਰਨੀ ਨੋਜ਼ ਜੇ ਨੱਕ ਵਗਦਾ ਹੈਗਾ ਆ, ਅਤੇ ਫੀਵਰ ਅਤੇ ਹੈਡੇਕ, ਸ਼ਾਰਟਨੈਸ ਆਫ ਬਰੀਥ ਔਰ ਡਿਫੀਕਲਟੀ ਆਫ ਬਰੀਥਿੰਗ, ਮਸਲ ਔਰ ਬੋਡੀ ਐਚਸ ਅਤੇ ਨੋਜ਼ੀਆ ਔਰ ਬੋਡੀ ਐਚਸ, ਅਤੇ ਉਹ ਤੋਂ ਬਾਅਦ ਨਿਊ ਲਾਸ ਆਫ ਟੇਸਟ ਔਰ ਸਮੈਲ, ਸੋਰ ਥਰੋਟ। ਇਹ ਜਿਹੜੀਆਂ ਚੀਜ਼ਾਂ ਆ ਇਹ ਉਹਨਾਂ ਨੇ ਦੱਸੀਆਂ ਆ। 11 ਦੇ ਕਰੀਬ ਚੀਜ਼ਾਂ ਜਿਹੜੀਆਂ ਇਹ ਲੱਛਣ ਆ ਜਿਨ੍ਹਾਂ ਕਰਕੇ ਹੋ ਸਕਦਾ ਵੀ ਜੇ ਇਹਨਾਂ 'ਚੋਂ ਤੁਹਾਡੇ 'ਚ ਕੁਛ ਵੀ ਹੋਵੇ ਅਤੇ ਤੁਹਾਨੂੰ ਕਰੋਨਾ ਵਾਇਰਸ ਦੇ ਲੱਛਣ ਹੈਗੇ ਆ। ਜੀ,
ਅਗਲੀ ਜਿਹੜੀ ਗੱਲ ਕਰਦੇ ਜਾਈਏ, ਅੱਜ ਜਿਹੜੇ ਇੱਕ ਜੱਜ ਆ ਉਹਨਾਂ ਨੇ ਰੋਜਰ ਸਟੋਨ, ਫੈਡਰਲ ਜੱਜ ਆ, ਉਹਨਾਂ ਨੇ ਜਿਹੜਾ ਰੋਜਰ ਸਟੋਨ ਆ ਜਿਹੜਾ ਰਾਸ਼ਟਰਪਤੀ ਟਰੰਪ ਦਾ ਐਲਆਈ ਵੀ ਆ ਅਤੇ ਕਾਫੀ ਗੂੜਾ ਮਿੱਤਰ ਵੀ ਮੰਨਿਆ ਜਾਂਦਾ ਆ, ਉਸ ਨੂੰ ਕਿਹਾ ਆ ਵੀ ਉਸ ਦੀ ਜਿਹੜੀ ਸਜ਼ਾ ਆ ਉਹ ਜਲਦ ਪ੍ਰਿਜ਼ਨ ਸੈਂਟੈਂਸ ਆ ਉਹ ਚਾਲੂ ਹੋਵੇਗੀ। ਰੋਜਰ ਸਟੋਨ ਦੇ ਦੁਆਰਾ ਇਹ ਅਦਾਲਤ ਦੇ ਮੂਹਰੇ ਗੁਹਾਰ ਲਾਈ ਗਈ ਸੀ ਵੀ ਕਰੋਨਾ ਵਾਇਰਸ ਦੇ ਚੱਲਦਿਆਂ ਉਸ ਨੂੰ ਆਪਣੀ ਜਿਹੜੀ ਜਾਨ ਦਾ ਅਤੇ ਸਿਹਤ ਦਾ ਜਿਹੜਾ ਖਤਰਾ ਆ ਉਹ ਲੱਗਦਾ ਆ, ਪਰ ਆਈ ਥਿੰਕ ਜਿਹੜੇ ਫੈਡਰਲ ਜੱਜ ਆ ਉਹਨਾਂ ਨੇ ਉਹਨਾਂ ਦੀ ਜਿਹੜੀ ਮੰਗ ਆ ਉਸ ਨੂੰ ਰੱਦ ਕਰ ਦਿੱਤਾ ਅਤੇ ਉਹਨਾਂ ਨੇ ਕਿਹਾ ਵੀ ਇਸ ਦੀ ਜਿਹੜੀ ਸਜ਼ਾ ਆ ਉਹ ਸ਼ੁਰੂ ਹੋਵੇਗੀ। ਇਸ ਨੂੰ 3 ਸਾਲ ਦੀ ਸਜ਼ਾ ਜਿਹੜੀ ਆ ਉਹ ਜੇਲ੍ਹ ਦੇ ਵਿੱਚ ਕੱਟਣੀ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਅਵਿਕਸ਼ਨ ਨੂੰ ਲੈ ਕੇ ਆ, ਕਿਉਂਕਿ ਪਹਿਲਾਂ ਜਿਹੜੇ ਆਰਡਰ ਸੀਗੇ ਉਹ ਵੀ ਜੂਨ 30 ਤੱਕ ਸੀਗੇ ਵੀ ਤੁਸੀਂ ਕਿਸੇ ਨੂੰ ਅਵਿਕਟ ਨਹੀਂ ਕਰ ਸਕਦੇ ਜੇ ਤੁਹਾਡਾ ਟੈਨੈਂਟ ਆ ਉਹ ਰੈਂਟ ਨਹੀਂ ਦਿੰਦਾ। ਸੋ ਉਹ ਜਿਹੜੀ ਕੈਲੀਫੋਰਨੀਆ ਵਾਲਿਆਂ ਨੇ ਉਹ ਅਗਸਤ 30 ਤੱਕ ਜਿਹੜੀ ਡੇਟ ਵਧਾ ਦਿੱਤੀ ਹੈਗੀ ਆ, ਜਿਹਦੇ ਕਰਕੇ ਕਈ ਜਿਹੜੇ ਲੈਂਡਲੋਰਡ ਆ ਉਹ ਅਪਸੈਟ ਹੈਗੇ ਆ ਪਈ। ਉਹ ਤੋਂ ਬਾਅਦ ਵੀ ਜਦੋਂ ਤੁਹਾਨੂੰ ਅਵਿਕਟ ਕਰਨਾ ਪਊਗਾ, ਕਿਉਂਕਿ ਜਿਹੜੀਆਂ ਕੋਰਟਸ ਆ ਉਹਨਾਂ ਦੇ ਵਿੱਚ ਇੰਨਾ ਜ਼ਿਆਦਾ ਰਸ਼ ਹੋਊਗਾ, ਮੇ ਵੀ 5-7 ਮਹੀਨੇ ਹੋਰ ਲੱਗ ਸਕਦੇ ਹੈਗੇ ਆ। ਸੋ ਜਿਹੜੇ ਲੈਂਡਲੋਰਡ ਆ ਉਹ ਕਹਿੰਦੇ ਆ ਵੀ ਸਾਡਾ ਜਿਹੜਾ ਆ ਬਹੁਤ ਸਾਰਾ ਜਿਹੜਾ ਫਾਈਨੈਂਸ਼ੀਅਲ ਨੁਕਸਾਨ ਹੋਊਗਾ। ਜੀ, ਉੱਧਰ ਅੱਜ ਜਿਹੜੀ ਵਾਸ਼ਿੰਗਟਨ ਆਫ ਡੀਸੀ ਹੈ, ਜਿਹੜਾ ਦੱਸ ਜਾਈਏ ਵੀ ਉਹ ਅਮਰੀਕਾ ਦੀ ਅਜੇ ਸਟੇਟ ਨਹੀਂ ਆ, ਪਰ ਅੱਜ ਹਾਊਸ ਦੇ ਵਿੱਚ ਉਸ ਨੂੰ ਸਟੇਟਹੁੱਡ ਰਾਜ ਦਾ ਜਿਹੜਾ ਦਰਜਾ ਦੇਣ ਨੂੰ ਵੋਟ ਜਿਹੜੀ ਹੋਈ ਆ, ਜਿਸ ਦੇ ਵਿੱਚ 180 ਦੇ ਮੁਕਾਬਲੇ 232 ਜਿਹੜੇ ਰਿਪਰੈਜ਼ੈਂਟੇਟਿਵ ਹੈਗੇ, ਪ੍ਰਤੀਨਿਧ ਹੈਗੇ ਆ, ਉਹਨਾਂ ਨੇ ਹਾਮੀ ਭਰੀ ਆ। ਜਿਹੜੇ ਕਿ ਡੈਮੋਕ੍ਰੇਟਸ ਹੀ ਮੋਸਟਲੀ ਜਿਹੜੇ ਸੀਗੇ, ਉਹਨਾਂ ਨੇ ਸਟੇਟਹੁੱਡ ਜਿਹੜੀ ਡੀਸੀ ਦੇ ਲਈ ਅਪਰੂਵ ਕੀਤੀ ਆ। ਪਿਛਲੇ ਕਈ ਦਹਾਕਿਆਂ ਤੋਂ ਜਿਹੜੇ ਡੀਸੀ ਵਾਲੇ ਆ ਉਹ ਕਹਿ ਰਹੇ ਆ ਵੀ ਸਾਨੂੰ ਜਿਹੜਾ ਸਟੇਟਹੁੱਡ ਦਾ ਦਰਜਾ ਜਿਹੜਾ ਉਹ ਮਿਲਣਾ ਚਾਹੀਦਾ ਆ। ਅਮਰੀਕਨ ਤੇ ਸਾਰੇ ਜਾਣੇ ਇਹ ਕਹਿੰਦੇ ਆ ਰਿਪਰੈਜ਼ੈਂਟੇਸ਼ਨ, ਟੈਕਸੇਸ਼ਨ ਵਿਦ ਰਿਪਰੈਜ਼ੈਂਟੇਸ਼ਨ ਜਿਹੜੀ ਹੋਣੀ ਚਾਹੀਦੀ ਆ, ਵੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਜਿਹੜੇ ਟੈਕਸ ਜਿਹੜੇ ਉਹ ਦਿੰਦੇ ਨੇ। ਕਹਿੰਦੇ ਵੀ ਡੀਸੀ ਵਾਲੇ ਅਸੀਂ ਕਿਹੜਾ ਟੈਕਸ ਨਹੀਂ ਦਿੰਦੇ, ਸੋ ਸਾਡਾ ਸੈਨੇਟਰ ਜਾਂ ਸਾਡੇ ਰਿਪਰੈਜ਼ੈਂਟੇਟਿਵ ਜਿਹੜੇ ਉਹ ਕਿਉਂ ਨਹੀਂ ਹੈਗੇ। ਸੋ ਸਾਡੀ ਰਿਪਰੈਜ਼ੈਂਟੇਸ਼ਨ ਵੀ ਜਿਹੜੀ ਟੈਕਸੇਸ਼ਨ ਜੇ ਕੀਤੀ ਜਾਂਦੀ ਹੈ ਤਾਂ ਸਾਡੀ ਹੋਣੀ ਚਾਹੀਦੀ ਆ। ਜੇ ਇਹ ਸੈਨੇਟ ਦੇ ਵਿੱਚ ਪਹੁੰਚਦਾ ਆ, ਸੈਨੇਟ ਦੇ ਵਿੱਚ ਤਾਂ ਪਹੁੰਚ ਗਿਆ, ਪਰ ਮਿਚ ਮੈਕੋਨਲ ਨੇ ਕਹਿੰਦੇ ਆ ਵੀ ਸ਼ਾਇਦ ਇਸ ਨੂੰ ਜਿਹੜਾ ਸਦਨ ਦੇ ਵਿੱਚ ਜਿਹੜਾ ਉਹ ਲੈ ਕੇ ਨਹੀਂ ਆਉਣਾ, ਸੋ ਇਹ ਵੀ ਠੰਡੇ ਬਸਤੇ ਦੇ ਵਿੱਚ ਜਿਹੜਾ ਉਹ ਪਿਆ ਰਹੂਗਾ। ਪਰ ਜੇ ਬਾਈ ਚਾਂਸ ਇਹ ਅਪਰੂਵ ਹੁੰਦਾ ਆ ਤਾਂ ਫਿਰ ਇਹ 51ਵਾਂ ਸੂਬਾ ਜਿਹੜਾ ਆ ਉਹ ਅਮਰੀਕਾ ਦਾ ਇਹ ਬਣ ਜਾਊਗਾ, ਜਿਹੜਾ ਆ ਵਾਸ਼ਿੰਗਟਨ ਡੀਸੀ। ਜੀ, ਅਗਲੀ ਖਬਰ ਜਿਹੜੀ ਆ ਇੰਡੀਆ ਚਾਈਨਾ ਬਾਰਡਰ ਤੋਂ ਆ ਰਹੀ ਆ। ਵਾਸ਼ਿੰਗਟਨ ਪੋਸਟ ਦੇ ਮੁਤਾਬਕ ਕਹਿੰਦੇ ਜਿਹੜੇ ਸੈਟੇਲਾਈਟ ਇਮੇਜਸ ਹੈਗੇ ਆ, ਇਹ ਇੱਕ ਮੈਕਸਰ ਟੈਕਨੋਲੋਜੀ ਆ, US ਦੀ ਸੈਟੇਲਾਈਟ ਕੰਪਨੀ ਆ, ਉਹਨਾਂ ਵੱਲੋਂ ਜਿਹੜੇ ਲਏ ਗਏ ਆ। ਉਹਨਾਂ ਦੇ ਮੁਤਾਬਕ ਕਹਿੰਦੇ ਵੀ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇੰਡੀਆ ਅਤੇ ਚਾਈਨਾ ਦੇ ਬਾਰਡਰ ਦੇ ਉੱਤੇ ਜਿਹੜੇ ਕਹਿੰਦੇ ਵੀ ਡੰਡਿਆਂ ਦੇ ਨਾਲ ਜਾਂ ਹੋਰ ਇਸ ਤਰ੍ਹਾਂ ਜਿਹੜੀ ਲੜਾਈ ਹੋਈ ਸੀ, ਜਿਹਦੇ ਵਿੱਚ 20 ਦੇ ਕਰੀਬ ਇੰਡੀਅਨ ਫੌਜੀ ਜਿਹੜੇ ਆ ਉਹ ਮਾਰੇ ਗਏ ਸੀ, ਅਤੇ ਚਾਈਨਾ ਵਾਲੇ ਉਹ ਦੱਸ ਨਹੀਂ ਰਹੇ ਵੀ ਉਹਨਾਂ ਦੇ ਫੌਜੀ ਕਿੰਨੇ ਮਰੇ ਹੈਗੇ ਆ। ਉੱਥੇ ਕਹਿੰਦੇ ਵੀ ਹੁਣ ਮਿਲਟਰੀ ਦਾ ਬਹੁਤ ਜ਼ਿਆਦਾ ਬਿਲਡਅਪ ਹੋ ਰਿਹਾ ਹੈਗਾ। ਲਾਈਨ ਆਫ ਐਕਚੁਅਲ ਕੰਟਰੋਲ ਜਿਹੜੀ LAC ਆ, ਡਿਸਪਿਊਟਡ ਬਾਰਡਰ ਆ, ਉਹਦੇ ਲਾਗੇ ਕਹਿੰਦੇ ਵੀ ਚਾਈਨਾ ਵਾਲੀ ਸਾਈਡ 'ਤੇ ਮਿਲਟਰੀ ਜਿਹੜੀ ਆ ਕਾਫੀ ਵੱਡੀ ਜਿਹੜੀ ਆ ਗਿਣਤੀ ਦੇ ਵਿੱਚ ਇਕੱਠੀ ਹੋ ਰਹੀ ਹੈਗੀ ਆ। ਜੀ, ਅਤੇ ਅਗਲੀ ਜਿਹੜੀ ਗੱਲ ਕਰਦੇ ਜਾਈਏ, ਫੇਸਬੁੱਕ ਦੇ ਕਾਫੀ ਲੋਕਾਂ ਦੇ ਦਬਾਅ, ਪਬਲਿਕ ਪ੍ਰੈਸ਼ਰ ਅਤੇ ਇਨਫੈਕਟ ਉਹਨਾਂ ਦੇ ਆਪਣੇ ਜਿਹੜੇ ਇੰਪਲੋਈ ਆ, ਕੰਮ ਕਰਨ ਵਾਲਿਆਂ ਦੇ ਪ੍ਰੈਸ਼ਰ ਤੋਂ ਬਾਅਦ ਦੇ ਵਿੱਚ ਇਹ ਫੈਸਲਾ ਲਿਆ ਆ ਵੀ ਜਿਹੜੀਆਂ ਪੋਸਟ ਉਹ ਵਾਇਲੇਸ਼ਨ ਕਰਦੀਆਂ ਹੋਣਗੀਆਂ ਉਹਨਾਂ ਦੀਆਂ ਪੋਲਿਸੀਜ਼ ਨੂੰ, ਉਸ ਨੂੰ ਉਹ ਲੇਬਲ ਕਰਨਾ ਜਿਹੜਾ ਉਹ ਸ਼ੁਰੂ ਕਰਨਗੇ, ਚਾਹੇ ਉਹ ਕਿਸੇ ਵੀ ਪੋਲੀਟੀਸ਼ੀਅਨ ਦੇ ਕਹਿੰਦੇ ਦੁਆਰਾ ਕਿਉਂ ਨਾ ਹੋਵੇ। ਬੀਤੇ ਦਿਨਾਂ ਦੇ ਵਿੱਚ ਟਵਿੱਟਰ ਦੇ ਦੁਆਰਾ ਇੱਕ ਰਾਸ਼ਟਰਪਤੀ ਟਰੰਪ ਦੀ ਪੋਸਟ ਦੇ ਉੱਤੇ ਫੈਕਟ ਚੈੱਕ ਜਿਹੜਾ ਉਹ ਲਾਇਆ ਗਿਆ ਸੀ, ਜਿਸ ਦੇ ਉੱਤੇ ਮਾਰਕ ਜ਼ਕਰਬਰਗ ਨੇ ਕਿਹਾ ਸੀਗਾ ਵੀ ਨਹੀਂ, ਅਸੀਂ ਇਹ ਚੀਜ਼ ਜਿਹੜੀ ਉਹ ਨਹੀਂ ਕਰਨੀ। ਪਰ ਫਿਰ ਉਹਨਾਂ ਦੀ ਕਹਿੰਦੇ ਵੀ ਕਈਆਂ ਨੇ ਹਿਪੋਕ੍ਰੇਸੀ ਨੂੰ ਜਿਹੜਾ ਉਹ ਸਾਹਮਣੇ ਲਿਆਂਦਾ ਵੀ ਤੁਸੀਂ ਹੋਰ ਕਈ ਪੋਸਟਾਂ ਨੂੰ ਤਾਂ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਲੇਬਲ ਕਰ ਦਿੰਦੇ ਹੋ, ਪਰ ਕਿਉਂ ਉਹਨਾਂ ਦੀ ਨਹੀਂ ਕੀਤੀ ਗਈ। ਅਤੇ ਸਾਰੇ ਜਾਣੇ ਕਹਿਣ ਲੱਗੇ ਸੀਗੇ ਵੀ ਇਹ ਡਬਲ ਸਟੈਂਡਰਡ ਕਿਤੇ ਨਾ ਕਿਤੇ ਵਰਤਦੇ ਆ। ਅਤੇ ਹੁਣ ਕਹਿੰਦੇ ਲੋਕਾਂ ਦੇ ਦਬਾਅ ਅਤੇ ਆਪਣੀ ਜਿਹੜੀ ਇੰਪਲੋਈ ਅਨਰੈਸਟ ਆ ਉਸ ਦੇ ਕਰਕੇ, ਅਤੇ ਸਭ ਤੋਂ ਵੱਡਾ ਜਿਹੜਾ ਉਹਨਾਂ ਨੂੰ ਇਹ ਦੇਖਿਆ ਗਿਆ ਵੀ ਬਹੁਤ ਸਾਰੇ ਐਡਵਰਟਾਈਜ਼ਰਸ ਨੇ ਆਪਣੀ ਐਡਵਰਟਾਈਜ਼ਮੈਂਟ ਫੇਸਬੁੱਕ ਤੋਂ ਪੁੱਲ ਕਰ ਲਈਆਂ। ਸੋ ਇਹ ਜਿੰਨੀਆਂ ਵੀ ਵੱਡੀਆਂ ਕੰਪਨੀਆਂ ਹੈ, ਇਹ ਮੋਨੀਟਰੀ ਜਦੋਂ ਉਹਨਾਂ ਨੂੰ ਨੁਕਸਾਨ ਹੁੰਦਾ ਆ ਫਿਰ ਇਹ ਗੱਲ ਜਿਹੜੀ ਉਹ ਸੁਣਨ ਲੱਗਦੇ ਆ। ਸੋ ਇਸ ਨੂੰ ਲੈ ਕੇ ਕਹਿੰਦੇ ਆ ਵੀ ਹੁਣ ਫੇਸਬੁੱਕ ਜਿਹੜੇ ਆ ਇਹ ਹੇਟ ਸਪੀਚ ਜਾਂ ਕਹਿੰਦੇ ਵੀ ਵੋਟਾਂ ਨੂੰ ਸਪਰੈਸ ਕਰਨ ਵਾਲੀ, ਵੋਟਿੰਗ ਸਪਰੈਸ ਕਰਨ ਵਾਲੀ ਇੱਦਾਂ ਦੀ ਕੋਈ ਵੀ ਜਿਹੜੀ ਚੀਜ਼ ਹੋਊਗੀ ਉਸ ਨੂੰ ਉਹ ਲੇਬਲ ਕਰਨਾ ਜਿਹੜਾ ਉਹ ਸ਼ੁਰੂ ਕਰਨਗੇ। ਜਿਹੜੇ ਕ੍ਰਿਟਿਕਸ ਆ ਉਹ ਇਸ ਚੀਜ਼ ਤੋਂ ਅਜੇ ਵੀ ਜਿਹੜੇ ਉਹ ਖੁਸ਼ ਨਹੀਂ। ਉਹ ਕਹਿੰਦੇ ਵੀ ਨਹੀਂ, ਇਹਨਾਂ ਨੂੰ ਇਸ ਤੋਂ ਵੀ ਵੱਧ ਜਿਹੜਾ ਕੰਮ ਉਹ ਕਰਨ ਦੀ ਜ਼ਰੂਰਤ ਆ। ਇਹ ਚੀਜ਼ਾਂ ਜਿਹੜੀਆਂ ਕਹਿੰਦੇ ਉਹ ਪੋਸਟ ਹੀ ਇਹਨਾਂ ਦੇ
ਸੋਸ਼ਲ ਮੀਡੀਆ 'ਤੇ ਨਹੀਂ ਹੋਣੀਆਂ ਚਾਹੀਦੀਆਂ। ਜੀ, ਅਗਲੀ ਖਬਰ ਜਿਹੜੀ ਆ ਆਪਣੇ ਗੁਆਂਢੀ ਮੁਲਕ ਮੈਕਸੀਕੋ ਤੋਂ ਆ ਰਹੀ ਹੈ। ਮੈਕਸੀਕੋ ਸਿਟੀ ਦਾ ਪੁਲਿਸ ਚੀਫ ਜਿਹੜਾ ਆ ਉਹਦੇ 'ਤੇ ਅਸੈਸੀਨੇਸ਼ਨ ਅਟੈਂਪਟ ਹੋਈ ਹੈਗੀ ਆ, ਜਿਹਦੇ ਨਾਲ ਕਹਿੰਦੇ ਵੀ ਉਹਦੇ ਜਿਹੜੇ 2 ਬਾਡੀਗਾਰਡ ਆ ਉਹ ਉੱਥੇ ਹੀ ਮਾਰੇ ਗਏ, ਅਤੇ ਜਿਹੜਾ ਸਿਟੀ ਦਾ ਪੁਲਿਸ ਚੀਫ ਹੈਗਾ ਓਮਾਰ ਗਰਸੀਆ, ਉਹਦੇ 3 ਗੋਲੀਆਂ ਜਿਹੜੀਆਂ ਲੱਗੀਆਂ ਹੈਗੀਆਂ। ਸੋ ਸਾਰਾ ਕੁਛ ਮੈਕਸੀਕੋ ਦੀ ਗਵਰਨਮੈਂਟ ਨੇ ਇਹ ਜਿਹੜਾ ਬਲੇਮ ਆ ਉੱਥੇ ਦਾ ਜਿਹੜਾ ਡਰੱਗ ਕਾਰਟਲ ਆ, ਡਰੱਗ ਗੈਂਗ ਹੈਗੇ ਆ, ਜਲਿਸਕੋ ਨਿਊ ਜਨਰੇਸ਼ਨ ਕਾਰਟਲ, ਉਹਨਾਂ ਦੇ ਉੱਤੇ ਦਿੱਤਾ ਹੈਗਾ ਆ। ਜੀ, ਉਧਰ ਅੱਜ ਅਮਰੀਕਨ ਏਅਰਲਾਈਨਸ ਉਹਨਾਂ ਨੇ ਅਨਾਊਂਸ ਕੀਤਾ ਵੀ ਕਹਿੰਦੇ ਵੀ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਸੋਸ਼ਲ ਡਿਸਟੈਂਸਿੰਗ ਪ੍ਰਕਿਰਿਆ ਉਹ ਯੂਜ਼ ਕਰਦੇ ਸੀ ਫਲਾਈਟਸ ਦੇ ਵਿੱਚ, ਉਸ ਨੂੰ ਉਹ ਖ਼ਤਮ ਜਿਹੜੀ ਉਹ ਕਰਨ ਜਾ ਰਹੇ ਆ। ਉਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ ਜਿੱਦਾਂ ਬਹੁਤ ਸਾਰੇ ਲੋਕ ਹੁਣ ਟਰੈਵਲ ਕਰਨਾ ਜਿਹੜਾ ਉਹ ਸ਼ੁਰੂ ਕਰ ਰਹੇ ਨੇ, ਇਸ ਦੇ ਚੱਲਦਿਆਂ ਅਸੀਂ ਆਪਣੀ ਫੁੱਲ ਕਪੈਸਿਟੀ ਦੇ ਉੱਤੇ ਕੰਮ ਕਰਨਾ ਸ਼ੁਰੂ ਕਰਨ ਜਾ ਰਹੇ ਹਾਂ। ਪਰ ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਨੰਬਰ ਆਫ ਕੇਸਿਸ ਕਰੋਨਾ ਵਾਇਰਸ ਦੇ ਵੱਧ ਰਹੇ ਆ, ਲੋਕਾਂ ਦੇ ਵਿੱਚ ਜ਼ਰੂਰ ਅਜਿਹੀ ਚੀਜ਼ ਦੇ ਵਿੱਚ ਬੇਚੈਨੀ ਵੱਧ ਸਕਦੀ ਆ। ਸੋ ਅਮਰੀਕਨ ਏਅਰਲਾਈਨਸ ਦੇ ਵਿੱਚ ਜੇ ਕੋਈ 1 ਜੁਲਾਈ ਤੋਂ ਬਾਅਦ ਦੇ ਵਿੱਚ ਜਾ ਰਿਹਾ ਹੋਊਗਾ ਤਾਂ ਫਿਰ ਇਹ ਹੋ ਸਕਦਾ ਵੀ ਉਹਨਾਂ ਨੂੰ ਨਜ਼ਦੀਕ ਇੱਕ ਦੂਜੇ ਦੇ ਲੋਕਾਂ ਦੇ ਜਿਹੜਾ ਉਹ ਬੈਠਣਾ ਪਵੇਗਾ, ਅਤੇ ਵਿਚਕਾਰ ਜਿਹੜਾ ਬਹੁਤਾ ਡਿਸਟੈਂਸ ਆ ਉਹ ਤੁਹਾਨੂੰ ਜਿਹੜਾ ਉਹ ਦੇਖਣ ਨੂੰ ਨਹੀਂ ਮਿਲੂਗਾ। ਅਤੇ ਸੋ ਉਹਦੇ ਕਰਕੇ ਜਿਹੜਾ ਹੁਣ ਬੰਦਾ ਜਾਊਗਾ ਜਾਂ ਜਿਹੜੇ ਵੀ ਲੋਕ ਜਾਣਗੇ ਉਹਨਾਂ ਨੂੰ ਜ਼ਰੂਰ ਟੈਨਸ਼ਨ ਜਾਂ ਡਰ ਇਸ ਚੀਜ਼ ਨੂੰ ਲੈ ਕੇ ਜ਼ਰੂਰ ਬਣਿਆ ਰਹੇਗਾ। ਜੀ, ਅਗਲੀ ਖਬਰ ਜਿਹੜੀ ਆ ਚੱਕੀ ਚੀਜ਼ ਨੂੰ ਲੈ ਕੇ ਆ। ਕਹਿੰਦੇ ਚੱਕੀ ਚੀਜ਼ ਜਿਹੜੀ ਆ ਇਹ ਜਿਹੜੇ ਸਟੋਰ ਆ ਇਹ ਸੈਨੋਜ਼ੇ ਦੇ ਵਿੱਚ ਸ਼ੁਰੂ ਹੋਏ ਸੀ। ਸੋ ਇਸ ਟਾਈਮ ਇਹਨਾਂ ਦੇ 734 ਦੇ ਕਰੀਬ ਰੈਸਟੋਰੈਂਟਸ ਹੈਗੇ ਆ 47 ਸਟੇਟਾਂ 'ਚ ਅਤੇ 16 ਮੁਲਕਾਂ 'ਚ, ਅਤੇ ਇਹਨਾਂ ਨੇ ਜਿਹੜੀ ਬੈਂਕਰਪਸੀ ਆ ਉਹ ਫਾਈਲ ਕਰ ਦਿੱਤੀ ਆ। ਸੋ ਇਹਦਾ ਕਾਰਨ ਉਹਨਾਂ ਨੇ ਉਹੀ ਦੱਸਿਆ ਆ ਵੀ ਕਰੋਨਾ ਵਾਇਰਸ ਕਰਕੇ ਸਾਡਾ ਨੁਕਸਾਨ ਬਹੁਤ ਹੋਇਆ, ਸੋ ਅਸੀਂ ਬੈਂਕਰਪਸੀ ਫਾਈਲ ਕਰਨ ਜਾ ਰਹੇ ਹਾਂ। ਸੋ ਇਹ ਚੇਨ ਜਿਹੜੀ ਆ ਇੱਥੇ ਬੱਚਿਆਂ ਦੀਆਂ ਗੇਮਾਂ ਹੁੰਦੀਆਂ ਸੀਗੀਆਂ, ਬਹੁਤ ਸਾਰੇ ਜਿਹੜੇ ਪੇਰੈਂਟਸ ਆ ਉਹ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਸੀ। ਪੀਜ਼ਾ ਵਗੈਰਾ ਉੱਥੇ ਹੁੰਦਾ ਸੀ, ਪੀਟਰ ਪਾਈਪਰ ਪੀਜ਼ਾ, ਉਹ ਵੀ ਇਹਨਾਂ ਦੀ ਜਿਹੜੀ ਬ੍ਰਾਂਚ ਹੈਗੀ ਆ। ਸੋ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਦੇ ਉੱਤੇ ਕਰੋਨਾ ਵਾਇਰਸ ਦਾ ਅਸਰ ਪੈਣਾ ਸ਼ੁਰੂ ਹੋ ਗਿਆ। ਹਰ ਰੋਜ਼ ਆਪਾਂ ਦੇਖ ਰਹੇ ਹਾਂ ਕਿ ਕਿੰਨੀਆਂ ਵੱਡੀਆਂ ਤੋਂ ਵੱਡੀਆਂ ਕੰਪਨੀਆਂ ਜਿਹੜੀਆਂ ਆ ਉਹ ਬੈਂਕਰਪਸੀ ਫਾਈਲ ਕਰ ਰਹੀਆਂ ਆ। ਜੀ, ਇਸੇ ਤਰ੍ਹਾਂ ਮੈਂ ਦੇਖ ਰਿਹਾ ਸੀ Airbnb ਜਿਹੜੀ ਆ ਉਹਦਾ CEO ਦੀ ਮੈਂ ਇੰਟਰਵਿਊ ਦੇਖ ਰਿਹਾ ਸੀ, ਕਹਿੰਦਾ ਵੀ ਸਾਨੂੰ 12 ਸਾਲ ਲੱਗੇ ਉਸ ਕੰਪਨੀ ਨੂੰ ਬਣਾਉਣ ਨੂੰ ਅਤੇ 6 ਵੀਕਾਂ ਦੇ ਵਿੱਚ ਉਹ ਖਤਮ ਹੋ ਗਈ। ਇੱਦਾਂ ਹੀ ਹੁੰਦਾ ਹੈ ਜੀ, ਜਦੋਂ ਆਪਣਾ ਸਾਰਾ ਕੁਛ ਚੀਜ਼ਾਂ ਜਿਹੜੀਆਂ ਘੱਟ ਹੋਣ, ਕੱਲਾ ਟੈਕਨੋਲੋਜੀ ਦੇ ਉੱਤੇ ਵੀ ਜਦੋਂ ਟੇਕ ਹੁੰਦੀ ਆ ਤਾਂ ਫਿਰ ਇੱਕ ਝਟਕੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਦੇਖਣ ਨੂੰ ਮਿਲਦਾ ਆ। ਯੂਰਪ ਕਹਿੰਦੇ ਆ ਵੀ 1 ਜੁਲਾਈ ਤੋਂ ਆਪਣੇ ਬਾਰਡਰ ਕਈ ਮੁਲਕਾਂ ਦੇ ਲਈ ਖੋਲ੍ਹ ਰਿਹਾ ਆ, ਪਰ ਅਮਰੀਕਾ ਨੂੰ ਯੂ ਆਰ ਨਾਟ ਵੈਲਕਮ ਦੇਅਰ। ਬੇਸਿਕਲੀ ਉਹਨਾਂ ਨੇ ਕਿਹਾ ਵੀ ਅਮਰੀਕਾ ਦੇ ਵਿੱਚ ਜਿਸ ਤਰੀਕੇ ਨਾਲ ਕਰੋਨਾ ਵਾਇਰਸ ਜਿਹੜਾ ਉਹ ਵੱਧ ਰਿਹਾ ਆ, ਅਤੇ ਜਿਸ ਤਰੀਕੇ ਨਾਲ ਅਮਰੀਕਾ ਨੇ ਪਹਿਲਾਂ ਯੂਰਪੀਅਨ ਲੋਕਾਂ ਦੇ ਉੱਤੇ ਬੰਦਿਸ਼ਾਂ ਲਾਈਆਂ ਸੀ ਅਮਰੀਕਾ 'ਚ ਆਉਣ ਦੇ ਲਈ, ਹੁਣ ਯੂਰਪੀਅਨ ਮੁਲਕ ਜਿਹੜੇ ਉਹ ਅਮਰੀਕੀਆਂ ਦੇ ਉੱਥੇ ਉਹ ਬੰਦਿਸ਼ਾਂ ਜਿਹੜੀਆਂ ਉਹ ਲਾਉਣ ਜਾ ਰਹੇ ਆ। ਸੋ ਇਹਨਾਂ ਨੇ ਆਪਸ ਦੇ ਵਿੱਚ ਜਿਹੜਾ ਉੱਥੇ ਆਪਣੇ ਬਾਰਡਰ ਆ ਉਹ ਸਰਹੱਦਾਂ ਉਹ ਖੋਲ੍ਹਣੀਆਂ ਸ਼ੁਰੂ ਕਰਨ ਜਾ ਰਹੇ ਹੈਗੇ ਆ। ਕਹਿੰਦੇ ਵੀ ਅਮਰੀਕਨ ਟੂਰਿਸਟ ਦੀ ਤਾਂ ਡਿਸਕਸ਼ਨ ਵੀ ਨਹੀਂ ਹੋਈ, ਉਹ ਸਾਰਿਆਂ ਨੇ ਪਹਿਲੋਂ ਹੀ ਜਿਹੜਾ ਉਹ ਇਸ ਚੀਜ਼ ਦੇ ਵਿੱਚ ਮੰਨ ਰਹੇ ਸੀਗੇ ਵੀ ਨਹੀਂ, ਅਮਰੀਕਨਸ ਨੂੰ ਜਿਹੜਾ ਉੱਥੇ ਨਹੀਂ ਆਉਣ ਦਿੱਤਾ ਜਾਊਗਾ। ਜੀ, ਅੱਜ ਡਾਓ ਜੋਨ ਇੰਡਸਟਰੀ ਦੀ ਜੇ ਗੱਲ ਕਰਦੇ ਜਾਈਏ ਤਾਂ ਡਾਓ ਜੋਨ ਇੰਡਸਟਰੀਅਲ ਜਿਹੜਾ 700 ਪੁਆਇੰਟ ਜਿਹੜਾ ਥੱਲੇ ਡਿੱਗਿਆ ਹੈਗਾ। ਇਸੇ ਤਰ੍ਹਾਂ ਨਿੱਕੀ ਵੀ ਜਿਹੜੇ ਆ ਜਾਪਾਨ ਦੀ ਉਹ ਵੀ ਕਾਫੀ ਹਿੱਟ ਹੋਈ ਹੈਗੀ ਆ, ਗੋਲਡਮੈਨ ਸ਼ੈਕ। ਸੋ ਅੱਜ ਕਾਫੀ ਝਟਕਾ ਰਿਹਾ ਕਿਉਂਕਿ ਕਰੋਨਾ ਵਾਇਰਸ ਲਗਾਤਾਰ ਜਿਹੜਾ ਉਹ ਉੱਤੇ ਨੂੰ ਆંકੜੇ ਜਾ ਰਹੇ ਆ, ਅਤੇ ਇਹ ਆંકੜੇ ਜਿਹੜੇ ਉਹ ਥੱਲੇ ਨੂੰ ਗਏ ਆ। ਤਕਰੀਬਨ 3% ਗਿਰਾਵਟ ਡਾਓ ਜੋਨਸ ਦੇ ਵਿੱਚ, 2.5% ਗਿਰਾਵਟ ਨੈਸਡੈਕ ਦੇ ਵਿੱਚ, ਅਤੇ S&P ਦੇ ਵਿੱਚ ਵੀ 2.5% ਗਿਰਾਵਟ ਜਿਹੜੀ ਆ ਉਹ ਦੇਖੀ ਗਈ। ਉੱਧਰ ਇੱਕ US ਡਾਲਰ ਦੀ ਜਿਹੜੀ ਉਹ ਕੀਮਤ 75 ਰੁਪਈਏ 63 ਪੈਸੇ ਜਿਹੜੀ ਭਾਰਤੀ ਜਿਹੜੀ ਕਰੰਸੀ ਦੇ ਮੁਕਾਬਲੇ ਰਹੀ, ਅਤੇ ਇੱਕ US ਡਾਲਰ ਦੀ ਕੀਮਤ $1.37 ਕੈਨੇਡੀਅਨ ਡਾਲਰ ਜਿਹੜੀ ਆ ਉਹ ਰਹੀ ਹੈਗੀ ਆ। ਸੋ ਇੱਕ ਵਾਰੀ ਫਿਰ ਜਾਂਦੇ ਦੱਸਦੇ ਜਾਈਏ, ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਆ, ਪਲੀਜ਼ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ ਸਾਰਿਆਂ ਨੂੰ ਕਹੋ ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਕਰੋ। ਅਸੀਂ Facebook ਦੇ ਉੱਤੇ ਉਹਦਾ ਲਿੰਕ ਵੀ ਪਾ ਦਿੱਤਾ, ਹਰ ਰੋਜ਼ ਪਾਣੇ ਹੈਗੇ ਆ, ਕਿਉਂਕਿ ਹੌਲੀ ਹੌਲੀ ਅਸੀਂ ਉਹਨੂੰ ਜਿਹੜੇ ਆ YouTube 'ਤੇ ਜਾ ਰਹੇ ਹਾਂ, ਤਾਂ ਕਿ ਜਿੰਨੀਆਂ ਵੀ ਕੋਈ ਇੰਪੋਰਟੈਂਟ ਜਿਹੜੇ ਸਾਡੇ ਸ਼ੋਜ਼ ਹੈਗੇ ਆ ਉਹਨਾਂ ਨੂੰ ਤੁਸੀਂ ਦੁਬਾਰਾ ਲੱਭਣਾ ਹੋਵੇ ਬੜਾ ਈਜ਼ੀ ਹੋ ਜਾਂਦਾ ਆ। ਅਤੇ ਕੱਲ੍ਹ ਨੂੰ ਜਿਹੜਾ ਆ ਅਮਰੀਕਾ ਦੇ ਵਿੱਚ ਜਿੱਦਾਂ ਪਿਛਲੇ ਦਿਨਾਂ ਤੋਂ ਖਬਰਾਂ ਆ ਰਹੀਆਂ, ਕਹਿੰਦੇ ਵੀ ਅਮਰੀਕਾ ਆਲਮੋਸਟ ਸ਼ਟ ਡਾਊਨ ਕਰ ਦਿੱਤਾ ਗਿਆ ਇਮੀਗਰੈਂਟਸ ਨੂੰ ਦਸੰਬਰ ਤੱਕ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜੇ ਸਾਡੇ
ਅਟਾਰਨੀ ਹੈਗੇ ਜੇ ਤਿਰਕੀਆਣਾ ਸਾਹਿਬ, ਉਹ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਹਾਡੇ ਨਾਲ ਜੁੜਨਗੇ ਅਤੇ 9:30 ਵਜੇ ਤੋਂ ਬਾਅਦ ਤੁਸੀਂ ਜਿਹੜੇ ਆ ਉਹਨਾਂ ਨੂੰ ਕੁਐਸਚਨ ਆਨਸਰ ਵੀ ਕਰ ਸਕਦੇ ਹੈਗੇ ਆ। ਅਤੇ ਸਟੂਡੀਓ ਦਾ ਨੰਬਰ 408 272 5200 ਆ। ਅਤੇ ਇਹਦੇ ਨਾਲ ਹੀ ਫਿਰ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਜੀ ਮੇਰੇ ਰਾਜਕਰਮਜੀਤ ਸਿੰਘ ਤੇ ਵੱਲੋਂ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA। ਜਕਾਰਾ ਮੂਵਮੈਂਟ ਦੇ ਦੁਆਰਾ